ਜਿਹੜੀ ਨਾ 2/3 ਮੈਜੋਰਟੀ ਦੀ ਗੱਲ ਕਰਦੇ ਤੁਹਾਡੇ ਨਾਲ ਦੁਬਾਰਾ। ਅੱਛਾ ਇਮਤਿਆਜ਼ ਸਾਹਿਬ, ਇਹ ਦੱਸੋ ਕਿ ਤੁਸੀਂ ਜਿਸ ਜਮਾਤ ਦੇ ਨਾਲ ਤਾਲੁਕ ਰੱਖਦੇ ਹੋ ਉਹਦਾ ਇੱਕ ਬੜਾ ਖਾਸ ਨਜ਼ਰੀਆ ਹੈ, ਠੀਕ ਹੈ ਨਾ ਜੀ, ਹਰ ਚੀਜ਼ ਦੇ ਬਾਰੇ। 27ਵੀਂ ਤਰਮੀਮ ਦੇ ਉੱਤੇ ਤੁਹਾਡੀ ਜਮਾਤ ਦਾ ਇਸ ਟਾਈਮ ਮੌਕਫ ਕੀ ਹੈ? देखिए, सब तो पहले तो मैं भी तुहानू मुबारकबाद देंगा। एक पंजाबी का प्रोग्राम, मेरी बड़ी हमेशा ख्वाहिश होंदी सी कि साडी जिहड़ी पंजाबी लैंग्वेज वो ज़्यादा तो ज़्यादा प्रमोट होवे, तो मैं तुहानू खराज तहसीन पेश करना इस चीज़ के उत्ते। साडा नज़रिया बिल्कुल क्लीयर और वाज़ेह है। इन्होंने क्या तरमीम करने का इख्तियार पार्लीमेंट को लेगा, असीं माननेगा। 2/3 मेजॉरिटी को लेगा, असीं माननेगा। लेकिन पहले 2/3 मेजॉरिटी तो लैके आन। ਇਹਨਾਂ ਕੋਲ ਤਾਂ 17-18 ਸੀਟਾਂ ਨੇ ਅਸਲ ਦੇ ਵਿੱਚ, ਤੇ ਇਹ ਤਰਮੀਮਾਂ ਕਰਨ ਟੁਰੇ ਹੋਏ ਨੇ ਵੱਡੀਆਂ। ਸਾਨੂੰ ਇਹ ਇਤਰਾਜ਼ ਹੈ। ਦੂਜਾ ਸਾਡਾ ਇਤਰਾਜ਼ ਹੈ ਵੇ ਕਿ ਜਿਹੜੀ ਤਰਮੀਮ ਹੁੰਦੀ ਹੈ ਉਹ ਆਵਾਮ ਦੀ ਬਿਹਤਰੀ ਵਾਸਤੇ ਹੁੰਦੀ ਹੈ। ਇਹਨਾਂ ਨੇ ਕਿਹਾ ਜੀ ਆਵਾਮ ਦੀ ਬਿਹਤਰੀ ਦੇ ਵਿੱਚ ਕੀ ਇਹਦੇ ਵਿੱਚ ਹੈਗੀ ਹੈ? ਜੇ ਆ ਜੱਜਾਂ ਦੀ ਟ੍ਰਾਂਸਫਰ ਕਰਨਗੇ ਤਾਂ ਕਿਆ ਟਮਾਟਰ ਜਿਹੜਾ 700 ਰੁਪਏ ਕਿਲੋ ਤੋਂ ਲੈ ਕੇ 100 ਰੁਪਏ ਕਿਲੋ ਹੋ ਜਾਣਾ? ਨਹੀਂ ਹੋਣਾ। क्या फौज ਨੂੰ कंट्रोल करने ਲਈ कोई आम आबादी ਨੂੰ कोई रिलीफ मिल जाना है, ਉਹਨਾਂ ਦਾ ਜ਼ਿੰਦਗੀ ਬਿਹਤਰ ਹੋ ਜਾਣੀ ਹੈ? ਨਹੀਂ ਹੋਣੀ। ਫਿਰ ਸਾਡਾ ਜਿਹੜਾ ਤੀਸਰੀ ਚੀਜ਼ ਅਸੀਂ ਐਜ਼ ਤੇ ਸਾਨੂੰ ਇਤਰਾਜ਼ ਹੈਗਾ ਕਿ ਤੁਸੀਂ ਪਰਸਨ ਸਪੈਸੀਫਿਕ ਜਿਹੜੀ ਹੈ ਉਹ ਤਰਮੀਮਾਂ ਕਰਨ ਦੇ ਹੋ। ਆਵਾਮ ਦੀਆਂ ਤਰਮੀਮਾਂ ਲੈ ਕੇ ਆਓ, ਅਸੀਂ ਵੀ ਤੁਹਾਡੇ ਨਾਲ ਸਾਥ ਦੇ ਦਿੰਦੇ ਹਾਂ, ਅਸੀਂ ਤੁਹਾਨੂੰ ਵੋਟ ਪਾ ਦਿੰਦੇ ਹਾਂ। ਅਜੇ ਕਿ ਤੁਹਾਡੀਆਂ 17 ਸੀਟਾਂ ਅਸੀਂ ਫਿਰ ਵੀ ਵੋਟ ਪਾਉਣ ਨੂੰ ਤਿਆਰ ਹਾਂ। ਲੇਕਿਨ ਤੁਹਾਡਾ ਕੀ ਧਿਆਨ ਹੁੰਦਾ ਹੈ? ਜੱਜਾਂ ਨੂੰ ਕਿੰਜ ਕੰਟਰੋਲ ਕਰਨਾ ਹੈ, ਬਿਊਰੋਕ੍ਰੇਸੀ ਨੂੰ ਕਿੰਜ ਕੰਟਰੋਲ ਕਰਨਾ ਹੈ, ਆਵਾਮ ਨੂੰ ਕਿਸ ਤਰ੍ਹਾਂ ਲਾ ਕੇ ਰੱਖਣਾ, ਥੱਲੇ ਬਿਲਕੁਲ ਲਾ ਕੇ ਰੱਖਣਾ। ਔਰ ਤੁਸੀਂ ਆਓ ਇਸ ਤਰਮੀਮ ਦੇ ਵਿੱਚ। ਫਿਰ ਇਹਨਾਂ ਨੇ ਕਿਹਾ ਜੀ ਤਰਮੀਮ ਆਏਗੀ, ਉਹਦੇ ਡਿਬੇਟ ਹੋਏਗੀ। ਤਾਂ ਇਹਨਾਂ 'ਚ ਇੱਕ ਗੱਲ ਹੈ ਕਿ ਪਹਿਲੇ ਤਰਮੀਮ ਇਹਨਾਂ ਕੋਲ ਆਏਗੀ, ਉਸ ਤੋਂ ਬਾਅਦ ਉਹ ਅੱਗੇ ਚੱਲੇਗੀ ਨਾ। ਪਹਿਲੇ ਤਾਂ ਹਾਏ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ। ਬਿਲਾਲ ਭੁੱਟੋ ਸਾਹਿਬ ਨੇ 4 ਚੀਜ਼ਾਂ ਦਾ ਟਵੀਟ ਕੀਤਾ, ਨੂਨ ਲੀਗ ਸਾਰੀ ਉਹਨੂੰ ਲੈ ਕੇ ਫਿਰਦੀ ਪਈ ਹੈ। 5ਵੀਂ ਚੀਜ਼ ਉਹਨਾਂ ਨੂੰ ਵੀ ਨਹੀਂ ਪਤਾ ਕਿ ਹੈ ਕੀ ਹੈਗੀ। ਹਜੇ ਤੱਕ ਮੇਰਾ ਖਿਆਲ ਹੈ ਕਿ ਮਸਵਦਾ ਜਿਹੜਾ ਹੈ ਉਹ ਸ਼ਾਇਦ ਬਿਲਾਵਲ ਭੁੱਟੋ ਸਾਹਿਬ ਨੇ ਦੇਖਿਆ ਹੋਵੇ। ਮੇਰਾ ਖਿਆਲ ਕਿਸੇ ਵੀ ਪਾਰਟੀ ਨੂੰ ਮਸਵਦਾ ਨਹੀਂ ਹੈ। ਨਹੀਂ, ਉਹਨਾਂ ਨੇ ਵੀ ਨਹੀਂ ਦੇਖਿਆ। ਉਹਨਾਂ ਨੂੰ ਸਿਰਫ 4 ਚੀਜ਼ਾਂ ਦੱਸੀਆਂ ਗਈਆਂ, ਉਹੀ ਉਹਨਾਂ ਨੇ ਟਵੀਟ ਕਰ ਦਿੱਤੀਆਂ। ਤੇ ਨੂਨ ਲੀਗ ਜਿਹੜੀ ਹੈ ਉਹੀ 4 ਚੀਜ਼ਾਂ ਨੂੰ ਲੈ ਕੇ ਕਿਸੇ ਬੰਦੇ ਨੂੰ ਕਾਲ ਕਰ ਲਓ, ਪੁੱਛ ਲਓ। ਉਹ ਜਿਹੜੀਆਂ 4 ਚੀਜ਼ਾਂ ਨੇ, ਜੇ 18ਵੀਂ ਤਰਮੀਮ ਦੀਆਂ 2 ਤੇ 2 ਮਹਿਕਮੇ ਜਿਹੜੇ ਇਹਨਾਂ ਨੇ ਦੱਸੇ ਨੇ, ਤੇ ਜਾਂ ਫਿਰ 1-2 ਜੇ 4 ਚੀਜ਼ਾਂ ਤੋਂ ਇਲਾਵਾ 5ਵੀਂ ਚੀਜ਼ ਨੂਨ ਲੀਗ ਦਾ ਕੋਈ ਬੰਦਾ ਨਹੀਂ ਦੱਸ ਸਕਦਾ। ਜਿਸ ਤਰ੍ਹਾਂ 16ਵੀਂ ਤਰਮੀਮ ਡੀਕਦੇ ਰਹੇ ਸੀ ਨਾ, ਤੇ ਫਿਰ ਕਹਿੰਦੇ ਸੀ ਉਹ ਅੱਲਾ ਦਾ ਸ਼ੁਕਰ ਹੈ ਸਾਡੇ ਕੋਲ ਮਸਵਦਾ ਆ ਗਿਆ। ਆਈਏ ਕੋ ਇਹਨਾਂ ਕੋਲ ਮਸਵਦਾ ਨਹੀਂ ਪਹੁੰਚਿਆ ਕਿਸੇ ਕੋਲ ਵੀ। ਜਦੋਂ ਮਸਵਦਾ ਪਹੁੰਚੇਗਾ ਉਸ ਤੋਂ ਬਾਅਦ ਉਹਦੇ 'ਤੇ ਗੱਲ ਹੋਏਗੀ। ਫਿਲਹਾਲ ਤੇ ਸਾਨੂੰ ਇੱਕੋ ਹੀ ਇਤਰਾਜ਼ ਹੈ ਕਿ ਨਾ ਇਹ ਸੀਟਾਂ ਇਹਨਾਂ ਕੋਲ ਪੂਰੀਆਂ ਨੇ, 17 ਸੀਟਾਂ ਨਾਲ ਤਰਮੀਮਾਂ ਨਹੀਂ ਕਰ ਸਕਦੇ, ਨਾ ਹੀ ਇਹ ਪਬਲਿਕ ਦੇ ਕੋਈ ਬੈਟਰ ਇੰਟਰਸਟ ਵਾਸਤੇ ਹੈਗਾ। ਮਹਿੰਗਾਈ, ਬੇਰੁਜ਼ਗਾਰੀ, 16 ਲੱਖ ਪਾਕਿਸਤਾਨ ਪਹਿਲੇ ਨੰਬਰ ਤੇ ਆ ਗਿਆ, ਜਿੱਥੇ ਲੋਕੀ ਹਿਜਰਤ ਕਰਕੇ ਬਾਹਰ ਜਾ ਰਹੇ ਨੇ, ਬ੍ਰੇਨ ਡਰੇਨ ਹੋ ਰਿਹਾ। ਸਭ ਤੋਂ ਪਹਿਲੇ ਨੰਬਰ ਤੇ ਅਸੀਂ ਇਸ ਵੇਲੇ ਪਾਕਿਸਤਾਨ ਪੂਰੀ ਦੁਨੀਆ ਦੇ ਵਿੱਚ। ਇੰਡੋਨੇਸ਼ੀਆ ਵੀ ਜਿੱਥੇ ਮਤਲਬ ਕਤਲੇਆਮ ਹੋ ਰਿਹਾ ਇਸ ਵੇਲੇ, ਉਹ ਵੀ ਸਾਡੇ ਤੋਂ ਥੱਲੇ ਰਹਿ ਗਏ ਨੇ। ਸਾਡੇ ਤੋਂ ਇਹੋ ਜਿਹੇ ਕੰਟਰੀ ਜਿਹੜੇ ਜਿੱਥੇ ਕਹਿ ਲਓ ਫਲਸਤੀਨ, ਜਿੱਥੇ ਹਰ ਵੇਲੇ ਲੱਖਾਂ ਬੰਦੇ ਮਾਰੇ, ਉਹ ਵੀ